ਅਸੀਂ ਨਾਜ਼ੁਕ ਦਿਲ ਦੇ ਲੋਕ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ। ਨਾ ਝੂਠੇ ਵਾਅਦੇ ਕੀਤਾ ਕਰ, ਨਾ ਝੂਠੀਆਂ ਕਸਮਾਂ ਖਾਇਆ ਕਰ। ਤੈਨੂੰ ਕਿੰਨੀ ਵਾਰੀ ਮੈਂ ਆਖਿਆ ਐ ਮੈਨੂੰ ਵੱਲ-ਵੱਲ ਨਾ ਅਜ਼ਮਾਇਆ ਕਰ। ਤੇਰੀ ਯਾਦ ਦੇ ਵਿੱਚ ਮੈਂ ਮਰ ਵੈਸਾ, ਮੈਨੂੰ ਇੰਨਾ ਯਾਦ ਨਾ ਆਇਆ ਕਰ। ਮਿੱਟੀ ਦਾ ਤੂੰ ਮਿੱਟੀ ਹੋਣਾ ਕਾਦੀ ਬੱਲੇ ਬੱਲੇ, ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ ਮਿੱਟੀ ਦੇ ਥੱਲੇ। ਹਰ ਕੋਈ ਯਾਰ ਨਹੀਂ ਹੁੰਦਾ ਬੁੱਲਿਆ, ਕਦੀ ਕੱਲਿਆਂ ਬਹਿ ਕੇ ਸੋਚ ਤੇ ਸਹੀ। ਨਾ ਮਸਜਿਦ ਵਿੱਚ ਨਾ ਮੰਦਰ ਵਿੱਚ, ਨਾ ਫਿਰਕਿਆਂ ਭਰਿਆ ਸਮੁੰਦਰ ਵਿੱਚ, ਨਾ ਬਸਤੀ ਵਿੱਚ ਨਾ ਖੰਡਰ ਵਿੱਚ, ਰੱਬ ਖੇਡ ਰਚਾਈ ਮਨ ਅੰਦਰ ਵਿੱਚ। ਹਰ ਖੂਨ ਦੇ ਵਿੱਚ ਵਫਾ ਨਹੀਂ ਹੁੰਦੀ ਬੁੱਲਿਆ, ਨਸਲਾਂ ਵੇਖ ਕੇ ਯਾਰ ਬਣਾਇਆ ਕਰ। ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ। ਹਰਾਮ ਵੀ ਪੀਤੀ ਜਾਂਦੇ ਹੋ, ਨਮਾਜ਼ਾਂ ਵੀ ਨੀਤੀ ਜਾਂਦੇ ਹੋ, ਹੱਜ ਵੀ ਕੀਤੀ ਜਾਂਦੇ ਹੋ ਤੇ ਲਹੂ ਵੀ ਪੀਤੀ ਜਾਂਦੇ ਹੋ। ਦੱਸੋ ਬੁੱਲੇ ਸ਼ਾਹ ਨੂੰ ਇਹ ਕੀ ਕੀਤੀ ਜਾਂਦੇ ਹੋ। ਮੌਤ ਨਾ ਵੇਖੇ ਉਮਰਾਂ ਨੂੰ ਤੇ ਇਸ਼ਕ ਨਾ ਵੇਖੇ ਜ਼ਾਤ। अस्सलाम वालेकुम। एक दिन यूनिवर्सिटी च बैठा कुछ किताबां ते नजर घुमा रहा सा। अचानक मेरी नजर एक रिसर्च पेपर ते पई जिहदा टाइटल सी डिटेल ऑफ टू सिटी लाहौर एंड अमृतसर। ਉਹ ਕਿਤਾਬ ਦੇ ਵਿੱਚ 14 ਜਾਂ 15 ਅਗਸਤ ਦੇ ਦਰਮਿਆਨੀ ਸ਼ਬ ਜਿਹੜੇ ਲਾਹੌਰ ਔਰ ਅੰਮ੍ਰਿਤ ਵਿੱਚ ਹੋਏ ਜ਼ੁਲਮ ਸਨ ਉਹਨਾਂ ਦੇ ਬਾਰੇ ਦੱਸਿਆ ਗਿਆ ਸੀ। ਲਾਹੌਰ ਦੇ ਅੰਮ੍ਰਿਤਸਰ ਦਾ ਨਾਂ ਇਕੱਠਾ ਪਾਰ ਕੇ ਕਿ ਮੈਂ ਅੱਗੇ ਵੀ ਕਈ ਵਾਰੀ ਸੁਣ ਚੁੱਕਿਆ ਸਾਂ ਤੇ ਮੈਂ ਸੋਚਿਆ ਕਿਉਂ ਨਾ ਇਸ ਟੌਪਿਕ ਤੇ ਰਿਸਰਚ ਕੀਤੀ ਜਾਵੇ ਕਿ ਲਾਹੌਰ ਔਰ ਅੰਮ੍ਰਿਤਸਰ 'ਚ ਕੀ ਚੀਜ਼ਾਂ ਕਾਮਨ ਸਨ ਔਰ ਇਹ ਕਿੱਥੋਂ ਤੱਕ ਕਾਮਨ ਨੇ और जिदा ना हमेशा इकट्ठा ही लिखा जाता है। और बाज लोग लाहौर और अमृतसर ਨੂੰ टू सिटीज ਕਹਿੰਦੇ ਨੇ ਤੇ ਅੱਜ ਦੀ ਇਸ ਵੀਡੀਓ 'ਚ ਇਹ ਜਾਣਾ ਕਿ ਲਾਹੌਰ ਔਰ ਅੰਮ੍ਰਿਤਸਰ 'ਚ ਕਿਹੜੀ ਚੀਜ਼ਾਂ ਕਾਮਨ ਸਨ, ਕਿਹੜੀ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਟਵਿਨ ਸਿਟੀਜ਼ ਕਹਿਲਾਉਂਦੇ ਨੇ। ਜਿਵੇਂ ਕਿ ਤੁਹਾਨੂੰ ਪਤਾ ਹੀ ਪਿਛਲੀ ਵੀਡੀਓ 'ਚ ਮੈਂ ਪਾਕਿਸਤਾਨ ਪੰਜਾਬ ਨੂੰ ਔਰ ਇੰਡੀਅਨ ਪੰਜਾਬ ਨੂੰ ਕੰਪੇਅਰ ਕੀਤਾ ਸੀ ਔਰ ਉਹਨਾਂ ਦੇ ਜਿਹੜੇ ਡਿਫਰੈਂਸਸ ਸਨ ਉਹ ਤੁਹਾਨੂੰ ਦੱਸੇ ਮੈਂ। ਉਸ ਲੋਕਾਂ ਨੇ ਕਮੈਂਟ ਕੀਤਾ ਕਿ ਤੁਸੀਂ ਪਾਕਿਸਤਾਨ ਔਰ ਇੰਡੀਆ ਦੇ ਸਿਮਿਲਰ ਚੀਜ਼ਾਂ ਸਾਨੂੰ ਕਿਉਂ ਨਹੀਂ ਦੱਸਦੇ ਔਰ ਇਹ ਬਹੁਤ ਜ਼ਿਆਦਾ ਨੇ ਜਿਨ੍ਹਾਂ ਨੂੰ ਇੱਕ ਵੀਡੀਓ ਦੇ ਵਿੱਚ ਕਵਰ ਨਹੀਂ ਕੀਤਾ ਜਾ ਸਕਦਾ। ਤੇ ਲਾਹੌਰ ਤੇ ਅੰਮ੍ਰਿਤਸਰ ਦੀ ਜਿਹੜੀ ਕਾਵਸ਼ ਹੈ ਔਰ ਇਹ ਪਹਿਲੀ ਵੀਡੀਓ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਇੰਡੀਅਨ ਪੰਜਾਬ ਔਰ ਲਾਹੌਰ ਦੇ ਪੰਜਾਬ ਦੇ ਸਾਨੂੰ ਸਿਮਿਲੈਰਿਟੀਜ਼ ਤੁਹਾਨੂੰ ਦੱਸਾਂਗਾ। ਤੇ ਸਾਡੇ ਨਾਲ ਜੁੜੇ ਰਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਫਿਰ ਜਾਨੀ ਵੀਡੀਓ ਵੱਲ। ਤੇ ਲਾਹੌਰ ਤੇ ਅੰਮ੍ਰਿਤਸਰ ਵਿੱਚ ਜਿਹੜਾ ਪਹਿਲਾ ਮੇਨ ਪੁਆਇੰਟ ਹੈ ਉਹ ਵਾਗਾ ਬਾਰਡਰ ਹੈ। ਵਾਗਾ ਬਾਰਡਰ ਲਾਹੌਰ ਨੂੰ ਅੰਮ੍ਰਿਤਸਰ ਤੋਂ ਜੁਦਾ ਕਰਦਾ ਹੈ। ਲਾਹੌਰ ਅੰਮ੍ਰਿਤਸਰ ਤੋਂ ਸਿਰਫ 50 ਕਿਲੋਮੀਟਰ ਦੂਰ ਤੇ ਲਾਹੌਰ ਦਾ ਸਾਈਜ਼ ਅੰਮ੍ਰਿਤਸਰ ਤੋਂ ਕਾਫੀ ਵੱਡਾ ਹੈ। ਲੇਕਿਨ ਉਹਦੀ ਵਜ੍ਹਾ ਹੈ ਕਿ ਲਾਹੌਰ ਪ੍ਰੋਵਿੰਸ਼ੀਅਲ ਕੈਪੀਟਲ ਸੀ, ਇਸ ਲਈ ਇੱਥੇ ਮੁxtਲਿਫ ਕਿਸਮ ਦੇ ਆਫਿਸਿਸ ਔਰ ਬਹੁਤ ਸਾਰੀਆਂ ਹਾਊਸਿੰਗ ਸੁਸਾਇਟੀਆਂ ਜਿਹੜੀਆਂ ਡਿਵੈਲਪ ਹੋਈਆਂ ਨੇ। ਔਨ ਦੀ ਅਦਰ ਹੈਂਡ ਜਿਹੜਾ ਅੰਮ੍ਰਿਤਸਰ ਸੀ ਉਹ ਬਾਰਡਰ ਏਰੀਆ ਸੀ, ਇਸ ਵਾਸਤੇ ਉੱਥੇ ਇੰਨੀ ਜ਼ਿਆਦਾ ਜਿਹੜੀ ਆਬਾਦੀ ਉਹ ਨਹੀਂ ਫੈਲੀ ਤੇ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ। ਤੇ ਲਾਹੌਰ ਤੇ ਅੰਮ੍ਰਿਤਸਰ ਵਿੱਚ ਇੱਕ ਵੋਲਡ ਸਿਟੀ ਮੌਜੂਦ ਔਰ ਲਾਹੌਰ ਸਿਟੀ ਦੇ ਦੋਵਾਂ ਸੁਸਾਇਟੀ ਵਿੱਚ 12 ਦਰਵਾਜ਼ੇ, ਲਾਹੌਰੀ ਗੇਟ ਔਰ ਮੋਰੀ ਗੇਟ ਅੰਮ੍ਰਿਤਸਰ ਦੇ ਵਿੱਚ ਵੀ ਔਰ ਲਾਹੌਰ ਦੇ ਵਿੱਚ ਹੀ ਮੌਜੂਦ। ਤੇ ਇਸੇ ਤਰ੍ਹਾਂ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਸਰਕੂਲਰ ਰੋਡ ਮੌਜੂਦ। ਲਾਹੌਰ ਦਾ ਸਰਕੂਲਰ ਰੋਡ ਆਲਮੋਸਟ ਕੰਪਲੀਟਡ ਤੇ ਅੰਮ੍ਰਿਤਸਰ ਦਾ ਸਰਕੂਲਰ ਰੋਡ ਅਨ ਪ੍ਰੋਗਰੈਸ ਤੇ ਉਹਦਾ ਕੁਝ ਪਾਰਟ ਹੈ ਕੰਪਲੀਟ ਹੋਇਆ ਤੇ ਕੁਝ ਉਹਦਾ ਪਾਰਟ ਕੰਪਲੀਟ ਹੋਣਾ। ਤੇ ਲਾਹੌਰ ਅੰਮ੍ਰਿਤਸਰ ਨੂੰ ਇੱਕ ਹੋਰ ਚੀਜ਼ ਜੋੜਦੀ ਹੈ ਜਿਹੜੀ ਉਹ ਐ ਕਿ ਦੋਨਾਂ ਜਗ੍ਹਾ ਤੇ ਹਿਸਟੋਰੀਕਲ ਪਾਰਕ ਮੌਜੂਦ ਨੇ। ਪਾਕਿਸਤਾਨੀ ਸਾਈਡ ਯਾਨੀ ਲਾਹੌਰ ਦੇ ਵਿੱਚ ਮੰਟੋ ਜਾਂ ਇਕਬਾਲ ਪਾਰਕ ਮੌਜੂਦ ਹੈ ਜਿਹਦੇ ਵਿੱਚ ਪਾਕਿਸਤਾਨ ਰੈਜ਼ੋਲੂਸ਼ਨ ਜਿਹੜੀ ਹੈ ਉਹ ਮਨਜ਼ੂਰ ਕੀਤੀ ਗਈ ਸੀ ਤੇ ਉੱਥੇ ਹੀ ਮਨਾਰੇ ਪਾਕਿਸਤਾਨ ਮੌਜੂਦ ਹੈ। ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਾਲਿਆਂਵਾਲਾ ਬਾਗ ਜਿਹੜੀ ਕਿ ਅੰਗਰੇਜ਼ਾਂ ਨੇ ਪੰਜਾਬੀ ਦੇ ਖਿਲਾਫ ਖੂਨ ਦੀ ਖੇਲੀ ਸੀ ਤੇ ਉਹ ਤਾਰੀਖੀ ਬਾਗ ਅੰਮ੍ਰਿਤਸਰ ਦੇ ਵਿੱਚ ਮੌਜੂਦ। ਲਾਹੌਰ ਦੇ ਵਿੱਚ ਮੁਗਲ ਬਾਦਸ਼ਾਹ ਦਾ ਸਭ ਤੋਂ ਖੂਬਸੂਰਤ ਆਰਟੀਕਲ ਬਾਦਸ਼ਾਹੀ ਮਸਜਿਦ ਮੌਜੂਦ, ਬਾਦਸ਼ਾਹੀ ਮਸਜਿਦ ਔਰ ਮਸਜਿਦ ਵਜ਼ੀਰ ਖਾਨ ਸ਼ਾਮਲ ਹੈ। ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਗੋਰਟ ਟੈਂਪਲ ਯਾਨੀ ਦਰਬਾਰ ਸਾਹਿਬ ਤੇ ਇਸੇ ਤਰ੍ਹਾਂ ਲਾਹੌਰ ਦੇ ਸ਼ਾਹੀ ਕਿਲਾ ਮੌਜੂਦ। ਉਧਰ ਅੰਮ੍ਰਿਤਸਰ ਦੇ ਵਿੱਚ ਬੰਗੀਰਾ ਦਾ ਕਿਲਾ ਬਹੁਤ ਮਸ਼ਹੂਰ ਤੇ ਇਸੇ ਤਰ੍ਹਾਂ ਲਾਹੌਰ ਦੇ ਵਿੱਚ ਮਨਜ਼ੂਰੇ ਜ਼ਬਾਨਾ ਕਾਲਜ ਐਕਚੀਸਨ ਕਾਲਜ ਮੌਜੂਦ ਹੈ। ਅੰਮ੍ਰਿਤਸਰ ਦੇ ਵਿੱਚ ਐਚੀਸਨ ਬਾਗ ਮੌਜੂਦ ਹੈ ਤੇ ਲਾਹੌਰ ਦੇ ਵਿੱਚ ਜ਼ਮਜ਼ਮਾ ਤੋਕ ਜਿਹਨੂੰ ਕਿ ਆਂਗੇ ਦੀ ਤੋਪ ਵੀ ਕਿਹਾ ਜਾਂਦਾ ਹੈ ਤੇ ਜਿਹੜੇ ਰਣਜੀਤ ਸਿੰਘ ਦੇ ਦੌਰ ਵਿੱਚ ਲਾਹੌਰ ਵਿੱਚ ਲਿਆਈ ਗਈ ਸੀ। ਇਹ ਤੋਪ ਦੀ ਬੜੀ ਇੰਪੋਰਟੈਂਟ ਸਟੋਰੀ ਇਹ ਹੈ ਕਿ ਤੇ ਇਹ ਤੋਪ ਜਿਹਦੇ ਕੋਲ ਹੁੰਦੀ ਸੀ ਉਹ ਬੜਾ ਤਾਕਤਵਰ ਮੰਨਿਆ ਜਾਂਦਾ ਸੀ ਤੇ ਉਹਨੂੰ ਜੀਤ ਯਾਨੀ ਫਤਿਹ ਮੰਨਿਆ ਜਾਂਦਾ ਸੀ। ਤੇ ਇਹ ਤੋਪ ਬਹੁਤੇ ਲੋਕੀ ਨਹੀਂ ਜਾਣਦੇ ਤੇ ਇਹ ਅੰਮ੍ਰਿਤਸਰ ਤੋਂ ਲਿਆ ਕੇ ਲਾਹੌਰ ਦੇ ਵਿੱਚ ਰੱਖੀ ਗਈ ਸੀ। ਜੇ ਤੁਸੀਂ ਲਾਹੌਰ ਦਾ ਅਸਲੀ ਰੰਗ ਵੇਖਣਾ ਹੋਵੇ ਤੇ ਤੁਸੀਂ ਅਨਾਰਕਲੀ ਦੇ ਫੂਡ ਸੀਟ ਖਾਬੇ ਅਗਰ ਨਹੀਂ ਖਾਦੇ ਤੇ ਤੁਸੀਂ ਲਾਹੌਰ ਦੇ ਵਿੱਚੋਂ ਕੁਝ ਵੀ ਨਹੀਂ ਖਾਦਾ। ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਓਪਨ ਹਾਰਡ ਫੂਡ ਸਟਰੀਟ ਮੌਜੂਦ ਹੈ ਤੇ ਜਿਹੜੀ ਕਿ ਲਾਹੌਰ ਫੂਡ ਸਟਰੀਟ ਦੇ ਨਾਲ ਬਹੁਤ ਮਿਲਦੀ ਜੁਲਦੀ ਹੈ। ਤੇ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਕਾਮਨ ਚੀਜ਼ ਹੈ ਜਿਹੜੀ ਖਾਬਿਆਂ ਦੇ ਵਿੱਚ ਤੇ ਜਿਹੜੀ ਕਿ ਪੇਰੇ ਵਾਲੀ ਲੱਸੀ।
ਤੇ ਅੰਮ੍ਰਿਤਸਰ ਦੇ ਵਿੱਚ ਪੇਰੇ ਦੀ ਲੱਸੀ ਅਫੂਜਾ ਆਲਿਆਂ ਦੀ ਬਹੁਤ ਮਸ਼ਹੂਰ ਹੈ। ਤੇ ਐਵੇਂ ਲਾਹੌਰ ਦੇ ਵਿੱਚ 2-3 ਪੁਆਇੰਟ ਨੇ ਜਿਹਦੇ ਚ ਫੀਕੇ ਦੀ ਲੱਸੀ ਤੇ ਜੇਬੇ ਦੀ ਲੱਸੀ ਪੇਰੇ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ। ਤੇ ਇਹ ਲੱਸੀ ਦੁੱਧ ਨਾਲ ਬਣਾਈ ਜਾਂਦੀ ਹੈ। ਇਹ ਲੱਸੀ ਇੰਨੀ ਭਾਰੀ ਹੁੰਦੀ ਕਿ ਸਾਡੇ ਵਰਗੇ ਮੰਮੀ ਡੈਡੀ ਬੱਚੇ ਇੱਕ ਗਲਾਸ ਪੀ ਕੇ ਸਾਰਾ ਦਿਨ ਸੁੱਤੇ ਰਹਿੰਦੇ। ਤੇ ਉਹਦੇ ਨਾਲ ਖਾਣੇ ਤੇ ਗੱਲ ਕੀਤੀ ਜਾਵੇ ਤੇ ਖਾਬੇ ਦੇ ਲਿਹਾਜ਼ ਨਾਲ ਲਾਹੌਰ ਤੇ ਅੰਮ੍ਰਿਤਸਰ ਦੇ ਲੋਕ ਦੋਨੋਂ ਆਪਣਾ ਕੋਈ ਮੁਕਾਬਲਾ ਨਹੀਂ ਰੱਖਦੇ। ਤੇ ਜਿਵੇਂ ਸਿੱਧੂ ਮੂਸੇਵਾਲੇ ਨਹੀਂ ਕਹਿੰਦਾ 10 ਕਿੱਥੇ ਨੇ ਜੱਟ ਦਾ ਮੁਕਾਬਲਾ, ਐਵੇਂ ਲਾਹੌਰ ਤੇ ਅੰਮ੍ਰਿਤਸਰ ਵਾਲਿਆਂ ਦਾ ਰੋਟੀ ਖਾਣ 'ਚ ਮੁਕਾਬਲਾ ਹੈ। ਇੱਧਰ ਅਫੂਜਾ ਦੀ ਲੱਸੀ ਮਸ਼ਹੂਰ ਹੈ ਤੇ ਉਧਰ ਜੇਦੇ ਦੀ ਲੱਸੀ ਮਸ਼ਹੂਰ ਹੈ। ਤੇ ਉਧਰ ਗੁਰਦਾਸ ਨਾਮ ਦੀ ਜਲੇਬੀ, ਕੇਸਰ ਦਾ ਢਾਬਾ ਤੇ ਭਲਵਾਨ ਦਾ ਕੁਲਚਾ ਮਸ਼ਹੂਰ ਹੈ। ਤੇ ਇੱਧਰ ਹੀ ਫੱਜੇ ਦੇ ਪਾਏ ਤੇ ਗੋਗੇ ਦੇ ਚਣੇ ਤੇ ਕਰਤਵਾ ਚੌਪ ਦੀ ਮਮਦੀ ਨਿਆਰੀ ਬਹੁਤ ਮਸ਼ਹੂਰ ਹੈ। ਤੇ ਇਸੇ ਤਰ੍ਹਾਂ ਦੋਨਾਂ ਪਾਸੇ ਹਜ਼ਾਰਾਂ ਛੋਟੇ ਢਾਬਿਆਂ ਦੇ ਖਾਣੇ ਇੰਨੇ ਮਸ਼ਹੂਰ ਹੈ ਕਿ ਔਰ ਉਹਨਾਂ ਵਿੱਚ ਕਾਮਨ ਚੀਜ਼ ਇਹ ਵੇ ਕਿ ਤੇ ਦੋਨੋਂ ਸੇਮ ਖਾਣੇ ਹੀ ਐਵੇਂ ਲੱਗਦਾ ਹੈ ਕਿ ਅਗਰ ਤੁਸੀਂ ਅੰਮ੍ਰਿਤਸਰ ਦੀ ਗਲੀ ਵਿੱਚ ਫਿਰਦੇ ਹੋ ਤੇ ਉਹਨਾਂ ਦੀਆਂ ਮੈਂ ਸਾਰੀਆਂ ਵੀਡੀਓ ਵੇਖੀਆਂ, ਐਵੇਂ ਲੱਗਦਾ ਜਿਵੇਂ ਤੁਸੀਂ ਪੁਰਾਣੇ ਲਾਹੌਰ ਦੇ ਵਿੱਚ ਫਿਰ ਰਹੇ ਹੋ। ਤੇ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਹੋਰ ਜ਼ਿਆਦਾ ਬਹੁਤ ਕਾਮਨ ਪੁਆਇੰਟ ਨੇ। ਉਹਨਾਂ ਵਿੱਚੋਂ ਚੰਦ ਕਾਮਨ ਪੁਆਇੰਟਸ ਜਿਹੜੇ ਮੈਂ ਸਰਚ ਕੀਤੇ ਨਾਲ ਤੁਹਾਨੂੰ ਦੱਸੇ ਔਰ ਤੁਹਾਡੇ ਸਾਹਮਣੇ ਲਿਆਂਦਾ ਤੇ ਉਹਨਾਂ ਨੂੰ ਪੇਸ਼ ਕੀਤਾ, ਨਾਲੇ ਤੁਹਾਨੂੰ ਦੱਸਿਆ। ਅਗਰ ਤੁਹਾਡੇ ਜ਼ਿਹਨ 'ਚ ਵੀ ਕੋਈ ਹੋਰ ਕਾਮਨ ਪੁਆਇੰਟ ਹੈ ਤੇ ਤੁਸੀਂ ਲਾਹੌਰ ਤੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੋ, ਜ਼ਰੂਰ ਸਾਨੂੰ ਕਮੈਂਟ ਕਰਨਾ। ਤੇ ਉਸ ਤੋਂ ਬਾਅਦ ਅਸੀਂ ਇਨਸ਼ਾਅੱਲਾ ਇਸ ਵੀਡੀਓ ਦਾ ਪਾਰਟ 2 ਵੀ ਬਣਾਵਾਂ ਤੇ ਜਿਹੜੀਆਂ ਮਜ਼ੀਦ ਲਾਹੌਰ ਤੇ ਅੰਮ੍ਰਿਤਸਰ ਦੇ ਜਿਹੜੇ ਕਾਮਨ ਚੀਜ਼ਾਂ ਉਹਨੂੰ ਪ੍ਰੈਜ਼ੈਂਟ ਕਰਾਂਗੇ। ਤੇ ਇਹਦੇ ਨਾਲ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ ਕਿ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਪੰਜਾਬੀ ਦੇ ਬਾਰੇ ਤੁਹਾਡੇ ਅੱਗੇ ਹੋਰ ਮਜ਼ੀਦ ਵੀਡੀਓ ਲੈ ਕੇ ਆਵਾਂਗਾ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਦਬਾਓ, ਸ਼ੇਅਰ ਕਰੋ, ਲਾਜ਼ਮੀ ਸਬਸਕ੍ਰਾਈਬ ਕਰੋ। ਤੇ ਇਹਦੇ ਨਾਲ ਹੀ ਅਸੀਂ ਵੀਡੀਓ ਖਤਮ ਕਰਨੇ ਤੇ ਆਪਣੇ ਪੰਜਾਬੀ ਵੀਡੀਓ ਨੂੰ ਇਜਾਜ਼ਤ ਦਿਓ। ਓਕੇ, ਅੱਲਾ ਹਾਫਿਜ਼।